हाँ जी, सब तो पहला तो जी सारिਆਂ ਨੂੰ अस्सलाम वालेकुम जी, सत श्री अकाल। राणा असलम खान वकार ਤੇ ਰਾਣਾ ਖਾਲਦ ਮਕਬੂਲ ਜੀ ਪੰਜਾਬੀ ਬੈਸਟ ਫਾਰ ਐਵਰ ਤੋਂ ਜੀ ਤੁਹਾਡੇ ਆਮਣੇ ਸਾਹਮਣੇ ਤੇ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਕਰਦੇ ਆਂ ਆਪਣਾ ਅੱਜ ਦਾ ਵਲੌਗ ਸ਼ੁਰੂ। ਪਹਿਲਾਂ ਅਸੀਂ ਵਲੌਗ ਜਿਹੜੇ ਆ ਫਿਰਨੇ ਟੁਰਨੇ ਵਾਲੇ ਜੇ ਵਲੌਗ ਤੇ ਆਪਣਾ ਜ਼ਿਮੀਦਾਰੇ ਦਾ ਕੋਈ ਅਪਡੇਟ ਇਹ ਵਲੌਗ ਤਾਂ ਪਹਿਲਾਂ ਚੱਲਦੇ ਰਹੇ ਆ, ਪਰ ਅੱਜ ਅਸੀਂ ਸੋਚਿਆ ਵੀ ਵਾਹਵਾ ਦਿਨ ਹੋ ਕੇ ਕੋਈ ਬਹਿ ਕੇ ਵੀਡੀਓ ਜਿਹੜੀ ਆ ਵੀ ਕਿਸੇ ਮੁੱਦੇ ਦੇ ਉੱਤੇ ਅਸੀਂ ਗੱਲ ਨਹੀਂ ਕੀਤੀ। ਅੱਜ ਜਿਹੜਾ ਮੁੱਦਾ ਲੈ ਕੇ ਆਏ ਆ ਉਹ ਬੜਾ ਤੁਸੀਂ ਬੜਾ ਨੂੰ ਕੀ ਕਹਿ ਸਕਦੇ ਰਾਣਾ ਸਾਹਿਬ, ਸੰਗੀਨ ਕਿਸਮ ਦਾ ਕਹਿ ਸਕਦੇ ਆ। ਹਾਂਜੀ, ਸੰਗੀਨ ਕਿਸਮ ਦਾ ਮੁੱਦਾ। ਵੀਡੀਓ ਪੂਰੀ ਦੇਖਿਓ, ਜੇ ਵੀਡੀਓ ਚੰਗੀ ਲੱਗੇ ਤੇ ਇਹਨਾਂ ਨੂੰ ਅੱਗੇ ਲਾਈਕ ਸ਼ੇਅਰ ਤੇ ਦੂਜੇ ਬੇਲੀਆਂ ਤੱਕ ਵੀ ਜ਼ਰੂਰ ਅਪਣਾਇਓ। ਰਾਣਾ ਸਾਹਿਬ, ਮੈਂ ਕਈ ਦਿਨਾਂ ਤੋਂ ਨਾ ਤੁਸੀਂ ਵੀ ਦੇਖਿਆ ਹੋਣਾ, ਸਾਰਿਆਂ ਨੇ ਇਹ ਗੱਲ ਦੇਖੀ ਹੋਣੀ ਆ ਵੀ ਅੱਜ ਕੱਲ ਸਾਡਾ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਜਿਹੜਾ ਇਲੈਕਟ੍ਰੋਨਿਕ ਮੀਡੀਆ ਸਾਰੇ ਉੱਤੇ ਨਾ ਇੱਕੋ ਗੱਲ ਕਈ ਦਿਨਾਂ ਤੋਂ ਚੱਲੀ ਆ ਤੇ ਚੱਲਦੀ ਆ ਵੀ ਰਹੀ ਆ। ਉਹ ਸਾਡੇ ਇੱਕ MP ਹੈਗੇ ਆ ਜੀ ਬੁਹਾਣਾ ਦੇ। ਰਾਣਾ ਸਾਹਿਬ, ਮੈਂ ਜਦੋਂ ਤਰਬੂਜ ਦਾ ਕੰਮ ਕਰਦਾ ਸੀ ਬੁਹਾਣੇ ਜਾਂਦਾ ਸੀਗਾ ਤੇ ਉੱਥੇ ਇੱਕ ਟਾਲੀ ਮਿਆਣੀ ਪਿੰਡ ਆ, ਉੱਥੋਂ ਦੇ ਆ ਜੀ ਉਹ ਚੌਧਰੀ ਸਾਕਬ ਚੱਦੜ ਸਾਹਿਬ ਜੀ। ਤੇ ਉਸ ਤੋਂ ਬਾਅਦ ਜਨਾਬ ਜੀ ਉਹ ਸਾਡੇ ਇੱਕ ਐਕਟਰ ਹੈਗੀਆਂ ਮੋਮਨਾ ਇਕਬਾਲ ਸਾਹਿਬ, ਉਹਨਾਂ ਦਾ ਜੀ ਇੱਕ ਇਹ ਬੜਾ ਡਿਸਕਸ ਹੋ ਰਿਹਾ ਮੀਡੀਆ ਦੇ ਉੱਤੇ ਇਹ ਗੱਲਬਾਤ, ਤੇ ਇਹ ਤਾਂ ਤੁਸੀਂ ਸੁਣ ਲਈ ਹੋਣੀ ਆ। ਅਸੀਂ ਇਸ ਗੱਲ ਦੇ ਉੱਤੇ ਗੱਲ ਨਹੀਂ ਕਰਨੀ ਕਿ ਇਹ ਕੀ ਆ, ਅਸੀਂ ਤਾਂ ਜਿਹੜੇ ਇਸ ਦੇ ਸਾਈਡ ਇਫੈਕਟ ਮੰਨਫੀ ਜਿਹੜੇ ਅਸਰਾਤ ਆ ਸਾਡੇ ਮੁਆਸ਼ਰੇ ਦੇ ਉੱਤੇ ਵੀ ਇਹੋ ਜਿਹੀ ਗੱਲਾਂ ਦੀ ਵਜ੍ਹਾ ਨਾਲ ਉਹ ਕੀ ਪੈਂਦੇ ਆ, ਉਹਦੇ ਬਾਰੇ ਅੱਜ ਅਸੀਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਜੀ। ਰਾਣਾ ਸਾਹਿਬ, ਮੈਂ ਇੱਕ ਗੱਲ ਸੁਣਦਾ ਹੁੰਦਾ ਸੀਗਾ, ਤੁਸੀਂ ਵੀ ਸੁਣੀ ਹੋਈ ਆ, ਇੱਕ ਮਕੂਲਾ ਸੀਗਾ ਵੀ ਬਦ ਨਾਲੋਂ ਬਦਨਾਮ ਬੁਰਾ। ਇਹ ਪਹਿਲੇ ਦੀ ਗੱਲ ਆ ਵੀ ਜਿਸ ਵੇਲੇ ਇਹ ਗੱਲ ਕੀਤੀ ਜਾਂਦੀ ਸੀਗੀ ਵੀ ਜਿਹੜਾ ਬੰਦਾ ਕੋਈ ਬੁਰਾਈ ਕਰਦਾ ਨਾ, ਜੇ ਉਹ ਲੁਕਿਆ ਹੋਇਆ ਹੋਵੇ ਨਾ ਤੇ ਉਹਦੇ ਮੁਕਾਬਲੇ ਦੇ ਵਿੱਚ ਇੱਕ ਬੰਦੇ ਨੇ ਕੁਝ ਵੀ ਨਾ ਕੀਤਾ ਹੋਵੇ, ਉਹ ਬਦਨਾਮ ਹੋ ਜਾਏ ਨਾ ਤੇ ਉਹ ਬੁਰਾ ਹੁੰਦਾ। ਯਾਨੀ ਕਿ ਆਪਣੀ ਚਾਦਰ ਦੇ ਵਿੱਚ ਰਹਿਣਾ ਚਾਹੀਦਾ ਆ, ਸ਼ੋਖੀਆਂ ਨਹੀਂ ਮਾਰਨੀਆਂ ਚਾਹੀਦੀਆਂ, ਜਾਂ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਵੀ ਤੁਹਾਡੇ ਉੱਤੇ ਬਗੈਰ ਕਰਿਆਂ ਤੋਂ ਹੀ ਕੋਈ ਗੱਲ ਪੈ ਜਾਵੇ। ਇਹ ਉਸ ਵੇਲੇ ਦੀ ਗੱਲ ਸੀ। ਲੇਕਿਨ ਜਿਹੜਾ ਅੱਜ ਕੱਲ ਸਾਡੇ ਇੱਥੇ ਆਹ ਟ੍ਰੈਂਡ ਚੱਲ ਗਿਆ ਹੋਇਆ ਨਾ ਵੀ ਇੱਕ ਹੋਰ ਮਕੂਲਾ ਜਿਹੜਾ ਉਹ ਵੀ ਉਦੋਂ ਦਾ ਹੀ ਆ, ਪਰ ਮੈਂ ਕਹਿੰਦਾ ਵੀ ਉਹ ਅੱਜ ਕੱਲ ਦੇ ਉੱਤੇ ਉਹ ਬੜਾ ਉਹ ਹੁੰਦਾ ਆ, ਲਾਗੂ ਹੁੰਦਾ। ਉਹ ਮਕੂਲਾ ਹੈਗਾ ਆ ਵੀ ਬਦਨਾਮ ਹੋਂਗੇ ਤਾਂ ਕਿਆ ਨਾਮ ਨਾ ਹੋਗਾ। ਇਹ ਮੈਂ ਕਹਿੰਦਾ ਵੀ ਇਦਾਂ ਹੋ ਗਿਆ ਇਹ ਕੰਮ ਵੀ ਬਦਨਾਮ ਹੋ ਕੇ ਜਿਹੜਾ ਨਾਮ ਆ ਉਹ ਅੱਜ ਕੱਲ ਜ਼ਿਆਦਾ ਬਣ ਜਾਂਦਾ ਆ, ਉਹ ਬੰਦੇ ਸਟਾਰ ਬਣ ਜਾਂਦੇ ਆ, ਉਹਨਾਂ ਦੀ ਡਿਸਕਸ਼ਨ ਸ਼ੁਰੂ ਹੋ ਜਾਂਦੀ ਆ ਬਗੈਰ ਦੇਖਿਆ ਸੋਚਿਆ ਸਮਝਿਆ ਵੀ ਸਾਡੇ ਮੁਆਸ਼ਰੇ ਦੇ ਉੱਤੇ ਇਹਦਾ ਕੀ ਅਸਰ ਪਊਗਾ। ਤੁਸੀਂ ਇਹਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਆ ਵੀ ਆ ਜਿਹੜਾ ਆਹ ਕੰਮ ਆ ਹਰ ਪਾਸੇ ਇਹ ਫੈਲੀ ਹੋਈ ਹੈ, ਇਸ ਗੱਲ ਨੂੰ ਇਹ ਕਿਹੜੇ ਪਾਸੇ ਲੈ ਕੇ ਜਾਂਦੇ ਤੁਸੀਂ? ਅੱਛਾ, ਪਹਿਲੇ ਤਾਂ ਜ਼ਰਾ ਕਿ ਨਾ ਲਫ਼ਜ਼ਾਂ ਦੀ ਵੰਡ ਲਾ ਜੀਏ ਕਿ ਇੱਕ ਹੁੰਦੀ ਆ ਮਸ਼ਹੂਰੀ, ਇੱਕ ਹੁੰਦੀ ਆ ਬਦਨਾਮੀ। ਇਹਦੇ ਦਰਮਿਆਨ ਨਾ ਬੜੀ ਤਕੜੀ ਜੀ ਲਕੀਰ ਆ, ਬਰੀਕ ਜੀ ਲਕੀਰ ਨਹੀਂ ਹੈ, ਬੜੀ ਤਕੜੀ ਲਕੀਰ ਆ। ਪਰ ਲੇਕਿਨ ਹੁਣ ਅੱਜ ਕੱਲ ਦੇ ਦੌਰ 'ਚ ਉਹ ਲੱਗਦਾ ਨਾ ਕਿ ਉਹ ਵੱਟ ਵੁੱਟ ਖਾਲਾ ਖੋਲਾ ਢਾਤਾ ਲੋਕਾਂ ਨੇ। ਹਾਂਜੀ, ਵੀ ਉਹ ਕਹਿੰਦੇ ਵੀ ਮਸ਼ਹੂਰੀ ਤੇ ਬਦਨਾਮੀ ਜਿਹੜੀ ਆ ਨਾ ਇੱਕੋ ਹੀ ਚੀਜ਼ ਹੈ। ਕੀ ਬਾਤ ਰਾਣਾ ਸਾਹਿਬ। ਜਿਸ ਤਰ੍ਹਾਂ ਅੰਗਰੇਜ਼ੀ 'ਚ ਇੱਕ ਫੇਮਸ ਹੁੰਦਾ, ਇੱਕ ਨੋਟੋਰੀਅਸ ਹੁੰਦਾ ਵਾ। ਫੇਮਸ ਮਸ਼ਹੂਰ ਹੋਣਾ ਹੁੰਦਾ ਚੰਗੀ ਗੱਲ ਤੋਂ, ਨੋਟੋਰੀਅਸ ਹੁੰਦਾ ਕਿਸੇ ਬੁਰਾਈ ਦੀ ਵਜ੍ਹਾ ਤੋਂ ਨਾਮ ਆਣਾ। ਉਹ ਯਾਨੀ ਕਿ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਵੀ ਫੇਮਸ ਤੇ ਨੋਟੋਰੀਅਸ ਕੋਈ ਮੁਤਰਾਦਫ ਜਿਹੀ ਗੱਲ ਜਿਹੜੀ ਹੈ ਨਾ ਹੋ ਗਈ, ਉਹ ਵੀ ਬਰਾਬਰੀ 'ਚ ਆ ਗਈ। ਬਾਕੀ ਜਿਹੜਾ ਸਾਡੇ ਅਖਲਾਕੀ ਅਕਦਾਰ ਆ ਨਾ, ਇਹਨਾਂ ਦਾ ਹੁਣ ਅਸੀਂ ਰੋ ਰਹੇ ਆ 21ਵੀਂ ਸਦੀ ਦੇ ਸ਼ੁਰੂ 'ਚ। 20ਵੀਂ ਸਦੀ ਦੇ ਸ਼ੁਰੂ 'ਚ ਨਾ ਇੱਕ ਬੰਦੇ ਨੇ ਇਹ ਰੋਣਾ ਬੜਾ ਰੋਇਆ ਵਾ। ਅਮਰੀਕੀ ਸਦਰ ਫੋਰਡ ਆ ਨਾ, ਉਹਦਾ ਦਾਦਾ ਜਿਹੜਾ ਸੀ ਉਹ ਵੀ ਫੋਰਡ ਹੀ ਸੀ, ਉਹਦਾ ਹੁਣ ਮੈਨੂੰ ਐਗਜ਼ੈਕਟ ਨਾਮ ਨਹੀਂ ਯਾਦ। ਉਹਨੇ ਇੱਕ ਕਿਤਾਬ ਲਿਖੀ, ਉਹ ਬੁਨਿਆਦੀ ਤੌਰ ਤੇ ਤਾਂ ਜਿਹੜਾ ਯਹੂਦੀਆਂ ਦੇ ਜਿਹੜੇ ਪ੍ਰੋਟੋਕੋਲ ਦਾ ਨਾ ਉਹਨਾਂ ਤੇ ਉਹਨੇ ਡਿਸਕਸ ਕੀਤਾ। ਉਹਨੇ ਕਿਹਾ ਵੀ ਯਹੂਦੀ ਨਾ ਲੈ ਕੇ ਸਾਨੂੰ ਸਾਡਾ ਯਾਨੀ ਕਿ ਜਿਹੜਾ ਵਾ ਨਾ ਮੁਆਸ਼ਰਾ ਇਹਨੇ ਤਬਾਹ ਕਰ ਦਿੱਤਾ ਵਾ, ਅਖਲਾਕੀ ਬੇਰਾਰਵੀ ਬੜੀ, ਯਾਨੀ ਕਿ ਉਹ ਉਸ ਦੌਰ 'ਚ ਯਾਨੀ ਕਿ ਵੈਸਟ 'ਚ ਵੀ ਜਿਹੜਾ ਨਾ ਖਾਨਦਾਨ ਦਾ ਅਦਾਰਾ ਬੜਾ ਮਜ਼ਬੂਤ ਸੀ, ਮੈਰਿਜ ਵਾਲਾ ਸ਼ਾਦੀ ਵਾਲਾ ਜਿਹੜਾ ਵਾ ਇਹ ਬੜਾ ਮਜ਼ਬੂਤ ਅਦਾਰਾ ਸੀ। ਤੇ ਫਿਰ ਉਸ ਤੋਂ ਪਹਿਲੇ ਅਗਰ ਤੁਸੀਂ ਦੇਖੋ ਕਿ ਕਬੀਲੇ ਟਰਾਈਬ ਵਗੈਰਾ ਜਿਹੜੇ ਆ, ਇਹ ਬੜੇ ਕਹਿੰਦੇ ਸੀ ਵੀ, ਲੋਕ ਕਹਿੰਦੇ ਸੀ ਵੀ ਤੈਨੂੰ ਕਬੀਲਾ ਬਦਰ ਕਰ ਦਿਓ, ਕਹਿੰਦਾ ਸੀ ਵੀ ਮੈਨੂੰ ਮਾਰ ਦਿਓ, ਮੈਨੂੰ ਕਬੀਲਾ ਬਦਰ ਨਾ ਕਰੇ।
ਤੇ ਯਾਨੀ ਕਿ ਇੰਨੀ ਸਟਰੋਂਗ ਜਿਹੜੀਆਂ ਨਾ ਟਾਈ ਹੁੰਦੀਆਂ ਸੀ। ਅੱਛਾ, ਉਹ ਜਿਹੜੀ ਹੈ ਨਾ ਸੀ ਚੀਜ਼ ਵੀ ਇਹ ਬੜੇ ਮਜ਼ਬੂਤ ਯਾਨੀ ਕਿ ਜਿਹੜੇ ਆ ਨਾ ਹੈ ਸੀ ਇੰਸਟੀਟਿਊਸ਼ਨ। ਤੇ ਆਹਿਸਤਾ ਆਹਿਸਤਾ ਨਾ ਇਹਨਾਂ ਤੇ ਨਾ ਦਰਾੜ ਪੈਂਦੀ, ਫੈਮਿਲੀ ਦਾ ਜਿਹੜਾ ਨਾ ਵੈਸਟ 'ਚ ਓਲਡ ਹੋਮ ਹੋ ਗਏ, ਨਿਆਣੇ ਯਾਨੀ ਕਿ ਜਿਹੜਾ ਅਲੱਗ-ਅਲੱਗ ਵਾਲਾ ਹੋ ਗਿਆ। ਸਾਢੇ 40 ਕੁ ਸਾਲਾਂ ਤੱਕ ਤਾਂ ਨਾ ਫੈਮਿਲੀ ਦਾ ਬੜਾ ਮਜ਼ਬੂਤ ਯਾਨੀ ਕਿ ਜਿਹੜਾ ਵਾ ਨਾ ਸੈਟਅਪ ਹੈ ਸੀ। ਲੇਕਿਨ ਇਹਦੇ 'ਚ ਹੁਣ ਸਾਡੇ ਵੀ ਨਾ ਯਾਨੀ ਕਿ ਜਿਹੜਾ ਵਾ ਇਹ ਅਗਰ ਅਸੀਂ ਕਹਿੰਦੇ ਨੇ ਵੀ ਕਲੀਨ ਥੱਲੇ ਗੰਦ ਲੁਕੋ ਦੋ ਤੇ ਲੁਕਦਾ ਨਹੀਂ ਹੈ। ਹੁਣ ਸਾਡੇ ਵੀ ਫੈਮਿਲੀ ਉਤਨੀ ਮਜ਼ਬੂਤ ਨਹੀਂ ਰਹੀ ਹੈ। ਸਹੀ ਗੱਲ ਹੈ। ਉਹ ਹੁਣ ਜਿਹੜੇ ਓਲਡ ਹੋਮਾਂ ਦੀ ਮੌਜੂਦਗੀ ਜਾਂ ਓਲਡ ਹੋਮਾਂ ਹੋਣੇ ਚਾਹੀਦੀ ਹੈ, ਇਸ ਗੱਲ ਦਾ ਯਾਨੀ ਕਿ ਅਹਿਸਾਸ ਇਹ ਦੱਸਦਾ ਵਾ ਕਿ ਸਾਡੇ ਫੈਮਿਲੀ ਦਾ ਅਦਾਰਾ ਜਿਹੜਾ ਵਾ ਨਾ ਕਮਜ਼ੋਰ ਹੋ ਰਿਹਾ ਵਾ। ਇਸ ਤਰ੍ਹਾਂ ਯਾਨੀ ਕਿ ਹਾਲਾਂਕਿ ਕਈ ਚੀਜ਼ਾਂ ਪਹਿਲੇ ਤੋਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਸੀ, ਜਿਸ ਤਰ੍ਹਾਂ ਵਾਈਫ ਵਾਲਾ ਕਲਚਰ, ਠੀਕ ਹੈ, ਉਹਦੇ 'ਚ ਹੈ ਸੀ ਵੀ ਲੋਕ ਇੱਕ ਮਖਸੂਸ ਜਗ੍ਹਾ 'ਤੇ ਜਾਂਦੇ ਸੀ ਰਹਿੰਦੇ, ਲੇਕਿਨ ਉਹਨੂੰ ਕੋਈ ਬਹੁਤ ਅੱਛਾ ਨਹੀਂ ਸਮਝਿਆ ਜਾਂਦਾ ਸੀ। ਹੈਂ। ਲੇਕਿਨ ਹੁਣ ਬਦਕਿਸਮਤੀ ਨਾਲ ਨਾ ਇਹ ਹੋਇਆ ਮਸਲਾ ਕਿ ਅਸੀਂ ਨਾ ਬੁਰੇ ਨੂੰ ਬੁਰਾ ਕਹਿਣਾ ਤੇ ਬੁਰਾ ਮਹਿਸੂਸ ਕਰਨਾ ਵੀ ਛੱਡਤਾ। ਸਹੀ ਗੱਲ। ਅੱਜ ਤੋਂ 40 ਸਾਲ ਪਹਿਲੇ ਜੇ ਕੋਈ ਬੰਦਾ ਰਿਸ਼ਵਤ ਲੈਂਦਾ ਸੀ ਨਾ, ਉਹ ਮਹੱਲੇ 'ਚ ਨਾ ਸਿਰ ਉਠਾ ਕੇ ਨਹੀਂ ਚੱਲਦਾ ਸੀ, ਉਹ ਸ਼ਰਮਿੰਦਾ ਜਿਹਾ ਰਹਿੰਦਾ ਸੀ, ਉਹ ਪੈਸਾ ਲੁਕੋ ਰੱਖਦਾ ਸੀ, ਉਹ ਵੀ ਜ਼ਾਹਿਰ ਨਾ ਹੋਵੇ। ਹੁਣ ਅੱਜ ਕੱਲ੍ਹ ਦੇ ਦੌਰ 'ਚ ਕੋਈ ਬੰਦਾ ਨਹੀਂ ਪੁੱਛਦਾ ਵੀ ਪੈਸਾ ਡਰੱਗ 'ਚੋਂ ਆਇਆ, ਕਿੱਥੋਂ ਆਇਆ, ਗੱਲ ਹੀ ਹਾਂ ਕਿਸ ਤਰੀਕੇ ਨਾਲ ਯਾਨੀ ਕਿ ਜਿਹੜਾ ਵਾ ਨਾ ਆਇਆ ਵਾ, ਉਹ ਕੋਈ ਨਹੀਂ। ਬਸ ਸਿਰਫ ਬਲਕਿ ਲੋਕ ਹੁਣ ਤਲਕ ਬਣਾਉਣਾ ਅੱਛਾ ਸਮਝਦੇ ਆ ਕਿ ਜਿਹੜੇ ਲੋਕ ਅਮੀਰ ਆ, ਜਿਹੜੇ ਸੈਟਲ ਹੈ ਆ, ਤੇ ਉਹ ਇਹਦਾ ਤਾਂ ਬਹੁਤ ਯਾਨੀ ਕਿ ਜਿਹੜਾ ਵਾ ਨਾ ਅਸੀਂ ਬਹੈਸੀਅਤ ਕੌਮ ਜਿਹੜਾ ਵਾ ਨਾ ਅਸੀਂ ਬਹੁਤ ਪਿੱਛੇ ਨੂੰ ਗਏ ਆ। ਤੇ ਇਹਦੇ ਤੇ ਹੁਣ ਅਸੀਂ ਵੈਸੇ ਲੁਕੋਈ ਜਾਈਏ ਗੱਲਾਂ ਨੂੰ ਤੇ ਉਹ ਅਲੱਗ ਚੀਜ਼ ਆ, ਲੇਕਿਨ ਸਾਡੇ ਯਾਨੀ ਕਿ ਡੈਂਟ ਪੈ ਗਿਆ ਵਾ। ਇਹ ਦੇਖੋ ਕਿ ਤੁਸੀਂ ਮੀਡੀਆ ਜਿਹੜਾ ਵਾ ਨਾ ਇਸ ਨੂੰ ਐਨ ਪੂਰੇ ਫਖਰ ਨਾਲ ਯਾਨੀ ਕਿ ਜਿਹੜਾ ਵਾ ਨਾ ਬਿਆਨ ਕਰ ਰਿਹਾ ਵਾ, ਸਾਰਾ ਇਹੀ ਚੱਲ ਰਿਹਾ ਵਾ ਚੀਜ਼ਾਂ ਦਾ ਵੀ ਰੋਟੀ ਰੋਜ਼ੀ। ਯਾਨੀ ਕਿ ਪਹਿਲੋਂ ਇਸ ਤਰ੍ਹਾਂ ਦੀ ਗੱਲ ਤੇ ਉਹ ਕਹਿੰਦੇ ਸੀ ਨਿਆਣੇ ਬੈਠੇ ਆ, ਸਿਆਣੇ ਬੈਠੇ ਆ, ਇਸ ਤਰ੍ਹਾਂ ਦੀ ਗੱਲ ਨਾ ਕਰੋ। ਹੁਣ ਉਹ ਭਾਈ ਨਿਆਣੇ ਸਿਆਣੇ ਸਭ ਕੁਝ ਦੀ ਮੌਜੂਦਗੀ 'ਚ ਇੱਕੋ ਕੁਝ ਹੀ ਚੱਲ ਰਿਹਾ। ਰਾਣਾ ਸਾਹਿਬ ਨੇ ਜੀ ਗੱਲ ਤਾਂ ਮੁਕਾਤੀ ਸੀ ਉੱਥੇ ਹੀ, ਜਦੋਂ ਇਹ ਗੱਲ ਕੀਤੀ ਸੀ ਨਾ ਕਿ ਬਦ ਨਾਲੋਂ ਬਦਨਾਮ ਬੁਰਾ ਵਾਲੀ ਜਿਹੜੀ ਇਹ ਕਹਾਵਤ ਆ, ਮਕੂਲਾ, ਤੇ ਦੂਜਾ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਵੀ ਬਦਨਾਮ ਨਾ ਹੋਗੇ ਤਾਂ ਕਿਆ ਨਾਮ ਨਾ ਹੋਗਾ, ਇਹਦੇ ਵਿੱਚ ਜਿਹੜੀ ਲਕੀਰ ਸੀ ਨਾ, ਹਾਏ ਹਾਏ ਕਿੱਡੀ ਸੋਹਣੀ ਗੱਲ ਕਰਤੀ ਵੀ ਉਹ ਖਤਮ ਹੋ ਗਈ। ਉਹ ਗੱਲ ਰਾਣਾ ਸਾਹਿਬ ਦੀ ਠੀਕ ਹੈਗੀ ਆ। ਹੁਣ ਤਾਂ ਉਹ ਬੰਦਾ ਜ਼ਿਆਦਾ, ਬਲਕਿ ਜਿੱਦਾਂ ਇਹ ਫੇਮਸ ਹੋਏ, ਬੜੇ ਧੜੱਲੇ ਨਾਲ ਬਹਿ ਕੇ ਦੋਨਾਂ ਪਾਸੋਂ ਗੱਲਾਂ ਆਉਂਦੀਆਂ ਵੀ ਉਹਨੇ ਇੰਝ ਕਰ ਲਿਆ, ਉਹ ਮੇਰਾ ਇੰਝ ਖਾ ਗਿਆ। ਤੇ ਉਹ ਰਾਣਾ ਸਾਹਿਬ ਮੈਂ ਇਹ ਗੱਲ ਕਰਦਾ ਵੀ ਜਿਹੜਾ ਸਾਡੇ ਇੱਥੇ ਆ ਕਲਚਰ ਇੱਕ ਪ੍ਰਵਾਨ ਚੜ੍ਹਦਾ ਪਿਆ ਨਾ, ਲਿਵ ਇਨ ਰਿਲੇਸ਼ਨ ਵਾਲਾ, ਕਿ ਇਹ ਸ਼ਾਦੀ ਵਿਆਹ ਤੋਂ ਪਹਿਲਾਂ ਹੀ 4-4 5-5 ਸਾਲ ਜਾਂ ਮਹੀਨਿਆਂ ਦੇ ਹਿਸਾਬ ਦੇ ਨਾਲ ਕੁੜੀ ਤੇ ਮੁੰਡੇ ਦਾ ਇੰਜ ਇਕੱਠਾ ਰਹਿਣਾ, ਇਹ ਰਾਣਾ ਸਾਹਿਬ ਸਾਡੇ ਇੱਥੇ ਸਾਡੇ ਜਿਹੜੇ ਇਕਦਾਰ ਸੀਗੇ ਉਹਨਾਂ ਦੇ ਵਿੱਚ ਤਾਂ ਇਹੋ ਜਿਹੀ ਗੱਲ ਸੋਚਿਆ ਵੀ ਬੰਦੇ ਉਹ ਹੋ ਜਾਂਦੇ ਸੀਗੇ, ਡਰ ਜਾਂਦੇ ਸੀਗੇ ਵੀ ਹੁਣ ਸਾਡੇ ਜੋ ਡਰ ਕਿਵੇਂ ਨਿਕਲ ਗਿਆ ਇਹ ਵੀ ਆ ਜਿਹੜਾ ਨਵਾਂ ਨਿਜ਼ਾਮ ਚੱਲ ਪਿਆ। ਯਾਰ ਅੱਜ ਤੋਂ 50 ਸਾਲ ਪਹਿਲੇ ਤੇ ਇਹ ਸੂਰਤ ਹਾਲ ਸੀ ਵੀ ਅਗਰ ਮੁੰਡਾ ਕੁੜੀ ਆਪਣੀ ਮਰਜ਼ੀ ਦੀ ਸ਼ਾਦੀ ਕਰ ਲੈਂਦੇ ਸੀ ਨਾ, ਤੇ ਉਹ ਉਸ ਪਿੰਡ 'ਚ ਨਹੀਂ ਰਹਿ ਸਕਦੇ ਸੀ। ਉਹਨਾਂ ਨੂੰ ਨਾ ਉਹ ਆਪਣਾ ਖਾਨਦਾਨ ਬਰਾਦਰੀ ਜਿਹੜੀ ਆ ਨਾ ਛੱਡਣੀ ਪੈਂਦੀ ਸੀ। ਤੇ ਮੈਂ ਹੈਰਾਨ ਹੁੰਨਾ ਕਿ ਹੁਣ ਬਗੈਰ ਸ਼ਾਦੀ ਤੋਂ ਏਡੇ ਏਡੇ ਮਸ਼ਹੂਰ ਲੋਕ ਯਾਨੀ ਕਿ ਜਿਹੜੇ ਆ ਨਾ ਉਹ ਇਕੱਠੇ ਰਹੀ ਜਾਂਦੇ ਆ, ਪਰ ਉਹ ਕੋਈ ਧੜੱਲੇ ਨਾਲ ਯਾਨੀ ਕਿ ਜਿਹੜਾ ਵਾ ਨਾ ਵਕੀਲਾਂ ਦੇ ਨਾਲ ਖੜੇ ਹੋ ਕੇ ਗੱਲਾਂ ਕਰਦੇ ਆ। ਤੇ ਉਹ ਇੱਕ ਕਹਾਵਤ ਆ ਵੀ ਉਹ ਜਿੰਨਾ ਕੋਈ ਲੁੱਚਾ ਵਾ ਓਨਾ ਹੀ ਉੱਚਾ ਵਾ। ਲੁੱਚਾ ਸਭ ਤੋਂ ਉੱਚਾ। ਸਹੀ ਗੱਲ ਹੈ ਜੀ। ਉਹ ਹਿਸਾਬ ਬਣਿਆ ਖੜਾ ਵਾ। ਕੋਈ ਗੱਲ ਯਾਨੀ ਕਿ ਕੋਈ ਸ਼ਰਮ ਹਿਆ ਵਾਲੀ ਯਾਨੀ ਕਿ ਜਿਹੜਾ ਵਾ ਨਾ ਗੱਲ ਕੋਈ ਹੈ ਹੀ ਨਹੀਂ, ਕੋਈ ਇਹ ਨਿਜ਼ਾਮਤ ਵਾਲੀ ਪਰੇਸ਼ਾਨੀ ਵਾਲੀ ਕੁਝ ਨਾ। ਵਰਨਾ ਪਹਿਲੇ ਤਾਂ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਕਿਸੇ ਬੰਦੇ ਦੇ ਉਹ ਜਗ੍ਹਾ ਛੱਡ ਜਾਂਦੇ ਸੀ, ਮੁਲਕ ਛੱਡ ਜਾਂਦੇ ਸੀ ਲੋਕ, ਬਲਕਿ ਜਹਾਨ ਛੱਡ ਜਾਂਦੇ ਸੀ। ਕਹਿੰਦੇ ਸੀ ਵੀ ਮੈਂ ਉਹੀ ਗੱਲ ਕਰਦਾ ਵੀ ਇਹ ਤਾਂ ਬੜੀ ਨਮੋਸ਼ੀ ਵਾਲੀ ਗੱਲ ਸਮਝੀ ਜਾਂਦੀ ਸੀਗੀ। ਤੇ ਹੁਣ ਤਾਂ ਉਹ ਜਨਾਬ ਡਿਟੇਲ ਨਾਲ ਡਿਸਕਸ ਨਾ ਕਰਦੇ ਆ ਵੀ ਇੰਨੇ ਸਾਲ ਸੀ ਤੇ ਆਹ ਕੁਛ ਦਿੱਤਾ ਤੇ ਆਹ ਕੁਛ ਲਿਆ, ਯਾਨੀ ਕਿ ਇੰਝ ਪਤਾ ਨਹੀਂ ਕਿਹੜਾ ਕਾਰੋਬਾਰ ਯਾਨੀ ਕਿ ਜਿਹੜਾ ਅਸੀਂ ਉਹਦੀ ਮੈਨੂੰ ਲੱਗਦਾ ਕਿ ਇੰਝ
ਪ੍ਰੋਫਿਟ ਐਂਡ ਲਾਸ ਤੇ ਲਾਇਬਿਲਿਟੀ ਐਂਡ ਐਸਟ ਦੀ ਜਿਹੜੀ ਹੈ ਨਾ ਕੋਈ ਸ਼ੀਟ ਆ ਜਿਹੜੀ ਕਿ ਜਿਹਦੇ ਚ ਸਾਰੇ ਹੈੱਡ ਜਿਹੜੇ ਆ ਨਾ ਕੱਲੇ ਕੱਲੇ ਜਿਹੜੇ ਆ ਨਾ ਉਹ ਦਿਖਾਏ ਜਾ ਰਹੇ ਆ। ਬੇਹਯਾਈ ਵਾਲੀ ਤਾਂ ਅਖੀਰ ਹੋ ਅਖੀਰ ਹੋਈ ਪਈ ਆ। ਹਾਂ ਰਾਣਾ ਸਾਹਿਬ ਬੜੀ ਸੋਹਣੀ ਗੱਲ ਕੀਤੀ। ਰਾਣਾ ਸਾਹਿਬ ਇਹ ਜਿਹੜੇ ਮੈਂ ਕਿਹਾ ਲਿਵ ਇਨ ਰਿਲੇਸ਼ਨ ਵਾਲੀ ਗੱਲ ਆ, ਇਹਦੀ ਸਾਡੀ ਜਿਹੜੀ ਆਹ ਆਉਣ ਵਾਲੀ ਨਸਲ ਆ, ਇਹਦੇ ਉੱਤੇ ਤੁਸੀਂ ਕਿੱਦਾਂ ਦੇ ਅਸਰਾਤ ਦੇਖਦੇ ਆ ਵੀ ਕਿੱਦਾਂ ਦਾ ਹਿਸਾਬ ਕਿਤਾਬ ਇਹ? ਦੇਖੋ ਜੀ ਹਰ ਮੁਆਸ਼ਰੇ 'ਚ ਜਿਹੜਾ ਵਾ ਨਾ ਹਜ਼ਾਰਾਂ ਸਾਲ ਤੋਂ ਯਾਨੀ ਕਿ ਜਿਹੜਾ ਵਾ ਨਾ ਇੱਕ ਸਿਸਟਮ ਚੱਲ ਰਿਹਾ ਵਾ। ਹਰ ਮਜ਼ਹਬ 'ਚ ਹਰ ਯਾਨੀ ਕਿ ਮੁਆਸ਼ਰੇ 'ਚ ਇੱਕ ਸ਼ਾਦੀ ਦਾ ਯਾਨੀ ਕਿ ਜਿਹੜਾ ਵਾ ਨਾ ਇੱਕ ਅਦਾਰਾ ਮੌਜੂਦ ਆ ਹੈ। ਤੁਸੀਂ ਜਾਂ ਉਹਨੂੰ ਜੁਆਇਨ ਕਰਦੇ ਆ ਜਾਂ ਉਸ ਤੋਂ ਅਲੱਗ ਰਹਿੰਦੇ ਆ, ਲੇਕਿਨ ਤੁਸੀਂ ਉਸ ਨੂੰ ਵਾਇਓਲੇਟ ਨਹੀਂ ਕਰ ਸਕਦੇ, ਤੋੜ ਨਹੀਂ ਸਕਦੇ ਹੈ। ਵੀ ਤੁਸੀਂ ਕਹੋ ਕਿ ਜੀ ਵੀ ਅਸੀਂ ਇੱਕ ਰਹਿਣਾ ਵੀ ਯਾਰ ਇਸ ਨੂੰ ਬਾਈਪਾਸ ਕਰਕੇ ਰਹਿਣਾ ਵਾ, ਇਹ ਨਹੀਂ ਹੈ ਚੀਜ਼ਾਂ ਵੀ। ਤੇ ਇਹ ਤਾਂ ਵੈਸਟ ਵਿੱਚ ਤਾਂ ਇਹ ਯਾਨੀ ਕਿ ਬੁਰਾਈ ਜਿਹੜੀ ਹੈ ਨਾ ਕੁਛ ਅਰਸੇ ਤੋਂ ਹੈ ਜੀ 5 ਸਾਲ ਇਕੱਠੇ ਰਹੇ, 7 ਸਾਲ ਇਕੱਠੇ ਰਹੇ ਹੈ, ਅਭੀ ਅਲੱਗ ਅਲੱਗ ਹੋ ਗਏ। ਤੇ ਸਾਡੇ ਤਾਂ ਇਹ ਬਿਲਕੁਲ ਇਹ, ਬਲਕਿ ਮੈਂ ਕਹਿੰਦਾ ਕਿ ਕੋਈ ਬੰਦਾ ਸੋਚ ਵੀ ਨਹੀਂ ਯਾਨੀ ਕਿ ਜਿਹੜਾ ਵਾ ਨਾ ਸਕਦਾ। ਮੈਂ ਕਹਿੰਦਾ ਬੜੀ ਤਕਲੀਫ ਦੇ ਗੱਲ ਆ ਰਾਣਾ ਸਾਹਿਬ ਇਹ, ਤੇ ਬੜਿਆ ਕੀ ਮੈਂ ਇਹਨੂੰ ਕਹਾਂ, ਕੋਈ ਲਫ਼ਜ਼ ਵੀ ਮੇਰੇ ਕੋਲ ਇਹੋ ਜਿਹਾ ਅੱਖਰ ਵੀ ਨਹੀਂ ਹੈਗਾ। ਰਾਣਾ ਸਾਹਿਬ ਮੁਆਸ਼ਰਾ ਕੋਈ ਵੀ ਆ, ਦੇਖੋ ਲੋਕ ਭਾਵੇਂ ਕਰਨ ਵੀ, ਮਗਰ ਮੈਂ ਕਹਿੰਦਾ ਵੀ ਇਹਦੀ ਇਜਾਜ਼ਤ ਕਿਸੇ ਮੁਆਸ਼ਰੇ 'ਚ ਨਹੀਂ ਹੈਗੀ। ਦੇਖੋ ਜੀ ਬੁਰਾਈ ਜਿਹੜੀ ਹੈ ਨਾ ਹਰ ਦੌਰ 'ਚ ਰਹਿੰਦੀ ਹੈ, ਲੇਕਿਨ ਪਹਿਲੇ ਬੁਰਾਈ ਕਰਨੇ ਵਾਲਾ ਨਾ ਛੁਪ ਕੇ ਬੁਰਾਈ ਕਰਦਾ ਹੈ, ਸ਼ਰਮਿੰਦਾ ਹੁੰਦਾ, ਬਰਮਲਾ ਇਜ਼ਹਾਰ ਨਹੀਂ ਕਰਦਾ ਸੀ। ਅੱਜ ਤੋਂ 40-50 ਸਾਲ ਪਹਿਲੇ ਨਾ ਜੇ ਕੋਈ ਬੰਦਾ ਸ਼ਰਾਬ ਪੀਂਦਾ ਸੀ ਨਾ, ਉਹ ਕਿਤੇ ਜਗ੍ਹਾ ਤੇ ਇਹ ਨਹੀਂ ਕਹਿੰਦਾ ਸੀ ਕਿ ਮੈਂ ਸ਼ਰਾਬ ਪੀਂਦਾ ਵਾਂ। ਜੇ ਕੋਈ ਜ਼ਾਨੀ ਸੀ ਤੇ ਉਹ ਯਾਨੀ ਕਿ ਇੰਜ ਐਲਾਨ ਨਹੀਂ ਕਰਦਾ ਸੀ ਕਿ ਮੈਂ ਜਿਹੜਾ ਵਾ। ਹੁਣ ਇੰਨਾ ਯਾਨੀ ਕਿ ਬਦਲ ਗਿਆ ਵਾ ਕਿ ਲੋਕ ਮੁਖਤਲਿਫ ਤਰੀਕਿਆਂ ਨਾਲ ਇਹਨੂੰ ਨਾ ਯਾਨੀ ਕਿ ਜਿਹੜਾ ਵਾ ਜਿਹੜੇ ਨਹੀਂ ਹੈ ਉਹਨਾਂ ਨੂੰ ਟਾਂਚ ਕਰਦੇ ਆ ਹੈ ਵੀ ਸ਼ਰਾਬ ਜਿਹੜੀ ਹੈ ਨਾ ਉਹ ਕੋਈ ਬੁਰਾਈ 'ਚ ਨਹੀਂ ਯਾਨੀ ਕਿ ਜਿਹੜਾ ਜਿਨ੍ਹਾਂ ਨੂੰ ਵੀ ਅਫੋਰਡੇਬਿਲਿਟੀ ਵਾਲੀ ਹੈ ਆ ਵੀ, ਹਾਲੇ ਕਿ ਮਜ਼ਹਬੀ ਕਦਗਨ ਤਾਂ ਇੱਕ ਹੈ ਹੀ ਆ ਹੈ। ਉਸ ਤੋਂ ਇਲਾਵਾ ਸਾਡੇ ਮੁਆਸ਼ਰਤੀ ਕਦਗਨ ਬੜੀ ਯਾਨੀ ਕਿ ਇਸ ਚੀਜ਼ ਦੀ ਹੈਗੀ, ਲੇਕਿਨ ਉਹ ਲੋਕੀ ਹੁਣ ਮਜ਼ਹਬ ਤੋਂ ਤਾਂ ਫਰੰਟ ਹੋਏ ਹੋਏ ਆ, ਉਹ ਮੁਆਸ਼ਰੇ ਤੋਂ ਵੀ ਯਾਨੀ ਕਿ ਜਿਹੜਾ ਨਾ ਫਰੰਟ ਹੋਏ ਹੋਏ। ਸਹੀ ਗੱਲ ਹੈ। ਉਹ ਕਿਸੇ ਚੀਜ਼ ਨੂੰ ਇਸ ਗੱਲ ਨੂੰ ਕਹਿੰਦੇ ਬੜੇ ਫਖਰ ਨਾਲ ਯਾਨੀ ਕਿ ਜਿਹੜਾ ਰਿਸ਼ਵਤ ਜਿਹੜੀ ਆ ਉਹ ਕੋਈ ਬੰਦਾ ਨਹੀਂ ਖੁੱਲ੍ਹ ਕੇ ਕਹਿੰਦਾ ਸੀ ਕਿ ਮੈਂ ਯਾਨੀ ਕਿ ਜਿਹੜਾ ਵਾ ਨਾ ਰਿਸ਼ਵਤ ਜਿਹੜਾ ਵਾ ਨਾ ਲੈਣਾ ਵਾ। ਇਹ ਹੁਣ ਅਸਲ 'ਚ ਇਹ ਰੌਲਾ ਇਹੀ ਹੋਇਆ ਕਿ ਅਸੀਂ ਬੁਰਾਈਆਂ ਨੂੰ ਨਾ ਇੱਕ ਤਾਂ ਬੁਰਾਈਆਂ ਸਮਝਣਾ ਛੱਡ ਦਿੱਤਾ, ਬਲਕਿ ਉਹਨਾਂ ਤੇ ਫਖਰ ਕਰਨਾ ਸ਼ੁਰੂ ਕਰ ਦਿੱਤਾ। ਤੇ ਹਾਂ ਜਿਸ ਤਰ੍ਹਾਂ ਇਹ ਵੀ ਜਿਹੜਾ ਨਾ ਵੀ ਹੁੰਦਾ ਤੇ ਇਹ ਹੈ ਕਿ ਬੰਦਾ ਨਦਾਮਤ ਕਰੇ। ਦੇਖੋ ਜਦੋਂ ਕਿਸੇ ਬੁਰਾਈ ਤੇ ਤੁਸੀਂ ਨਦਾਮਤ ਮਹਿਸੂਸ ਕਰੋਗੇ ਤੇ ਫਿਰ ਤੁਸੀਂ ਤੋਬਾ ਲਾਓਗੇ। ਜੇ ਤੁਸੀਂ ਨਦਾਮਤ ਹੀ ਨਹੀਂ ਮਹਿਸੂਸ ਕਰੋਗੇ ਹਾਂਜੀ ਤੇ ਫਿਰ ਤਾਂ ਤੁਹਾਡੀ ਸੋਚ 'ਚ ਹੀ ਨਹੀਂ ਹੈਗੀ ਇਹ ਗੱਲ ਜੀ, ਫਿਰ ਤੁਸੀਂ ਮਾਜ਼ਰਤ ਜਾਂ ਤੋਬਾ ਵਾਲੇ ਪਾਸੇ ਤਾਂ ਆ ਹੀ ਨਹੀਂ ਸਕਦੇ ਹੈ। ਕਿਉਂਕਿ ਤੋਬਾ ਵਾਲੇ ਪਾਸੇ ਆਉਣ ਲਈ ਤਾਂ ਪਹਿਲੇ ਜ਼ਰੂਰੀ ਹੈ ਕਿ ਬੰਦਾ ਕੋਈ ਸ਼ਰਮ ਸਾਰੀ ਗਲਤੀ ਦਾ ਅਦਰਾਕ ਕਰੇ। ਸਹੀ ਗੱਲ ਤੇ ਇਹ ਜਿਸ ਤਰ੍ਹਾਂ ਦੀ ਸੂਰਤ ਹਾਲ ਚੱਲ ਰਹੀ ਆ ਬਹੁਤ ਜ਼ਿਆਦਾ ਅਲਾਰਮਿੰਗ ਆ ਰਿਹਾ। ਫਿਰ ਇਹਦੇ ਦੇਖੋ ਕਿ ਇਹ ਸਾਡੇ ਇੱਕ ਕੋਈ ਗੁੰਮਨਾਮ ਬੰਦੇ ਨਹੀਂ ਹੈ ਮੁਆਸ਼ਰੇ ਦੇ ਬੜੇ ਯਾਨੀ ਕਿ ਇੱਕ ਬੰਦਾ ਪੋਲੀਟੀਕਲੀ ਯਾਨੀ ਕਿ ਜਿਹੜਾ ਵਾ ਬੜਾ ਮਸ਼ਹੂਰ ਬੰਦਾ ਵਾ, ਦੂਸਰੀ ਬੀਬੀ ਸ਼ੋਅਬਿਜ਼ ਦੇ ਹਵਾਲੇ ਨਾਲ ਬੜੀ ਨਾਮਵਰ ਹੈ ਆ। ਤੇ ਇਸ ਤਰ੍ਹਾਂ ਕਈ ਬੰਦੇ ਤਾਂ ਹੁੰਦੇ ਨਾ ਕਿ ਉਹ ਉਹਨਾਂ ਨੂੰ ਆਮ ਬੰਦੇ ਪਛਾਣਦੇ ਨਹੀਂ ਹੈ, ਤੇ ਉਹ ਵੀ ਇਹਨਾਂ ਨੂੰ ਤਾਂ ਯਾਨੀ ਕਿ ਲੱਖਾਂ ਕਰੋੜਾਂ ਬੰਦੇ ਯਾਨੀ ਕਿ ਜਿਹੜਾ ਨਾ ਜਾਣਦੇ ਪਹਿਚਾਣਦੇ ਆ। ਤੇ ਇਹ ਕਿਸ ਤਰ੍ਹਾਂ ਯਾਨੀ ਕਿ ਇਹ ਮੁਆਸ਼ਰੇ 'ਚ ਬੰਦੇ ਇਸ ਤਰ੍ਹਾਂ ਦੀ ਗੱਲਾਂ ਤੋਂ ਬਾਅਦ ਸਰਵਾਈਵ ਕਰਦੇ ਆ। ਰਾਣਾ ਸਾਹਿਬ ਇਹ ਕੋਈ ਇੱਕ ਕਿੱਸਾ ਨਹੀਂ ਹੈ। ਹਾਂ ਨਹੀਂ ਇਹ ਤਾਂ ਇੱਕ ਹਜ਼ਾਰਾਂ ਹੋ ਗਏ ਹੋਏ ਆ, ਆਮ ਹੋ ਗਏ। ਨਾਲੇ ਰਾਣਾ ਸਾਹਿਬ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਲਿਵ ਇਨ ਰਿਲੇਸ਼ਨ ਆ ਇਹ ਤਾਂ ਜ਼ਨਾ ਦਾ ਦੂਜਾ ਨਾਮ ਆ ਮਾਜ਼ਰਤ ਦੇ ਨਾਲ। ਮੈਂ ਤੁਹਾਨੂੰ ਇੰਜ ਇਹਨੂੰ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਜਿਹੜਾ ਨਾ ਉਹ ਨਹੀਂ ਕਰ ਸਕਦਾ, ਕੋਈ ਬੰਦਾ ਡਿਫੈਂਡ ਨਹੀਂ ਕਰ ਸਕਦਾ, ਕੋਈ ਤਰੀਕਾਕਾਰ ਨਹੀਂ ਹੈ, ਕੋਈ ਕੁਛ ਨਹੀਂ ਹੈ। ਜਦੋਂ ਯਾਰ ਇੱਕ ਜ਼ਾਬਤਾਕਾਰ ਜਿਸ ਤਰ੍ਹਾਂ ਹੈ ਆ, ਤੁਸੀਂ ਉਸੇ ਜ਼ਾਬਤਾਕਾਰ ਦੇ ਤਹਿਤ ਜਿਹੜਾ ਵਾ ਨਾ ਰਹਿਣਾ ਵਾ। ਇਸ ਤੋਂ ਇਲਾਵਾ ਹੋਰ ਕੋਈ ਦੂਸਰਾ ਤੀਸਰਾ ਯਾਨੀ ਕਿ ਤੁਹਾਡੇ ਕੋਲ ਹੱਲ ਜਿਹੜਾ ਵਾ ਨਾ ਉਹ ਨਹੀਂ ਹੈ। ਇਹ ਦੇਖੋ ਜੀ ਤੁਸੀਂ ਕਹੋ ਜੀ ਮੈਂ ਕਤਲ ਨਹੀਂ ਕੀਤਾ, ਮੈਂ ਤਾਂ ਉਹਦੇ ਦੁੱਖਾਂ ਤੋਂ ਨਿਜਾਤ ਦਿਲਾਈ ਆ ਬੰਦੇ ਦੇ
ਹੈ ਵੀ ਮੈਂ ਬੰਦਾ ਮਾਰਿਆ ਤਾਂ ਨਹੀਂ ਹੈ, ਮੈਂ ਤਾਂ ਉਹਨੂੰ ਹਾਂਜੀ ਇਹ ਜਸਟੀਫਿਕੇਸ਼ਨ ਇਹਦੀ ਇਹੀ ਹੋ ਸਕਦੀ ਹਾਂ ਵੀ ਇਹ ਜੀ ਮੈਂ ਉਹ ਬੰਦਾ ਦੁਖੀ ਬਹੁਤ ਸੀ, ਮੈਂ ਤਾਂ ਉਹਨੂੰ ਆਜ਼ਾਦ ਕਰ ਦਿੱਤਾ। ਅੱਛਾ ਰਾਣਾ ਸਾਹਿਬ ਹਾਂ। ਇੱਕ ਹੋਰ ਗੱਲ ਹਾਂ। ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਨਾ, ਫਿਰ ਅਗਲੇ ਪਾਸੋਂ ਪਤਾ ਕੀ ਜਵਾਬ ਆਂਦਾ? ਉਹ ਜਵਾਬ ਆਂਦਾ ਵੀ ਸਾਡੀ ਪ੍ਰਾਈਵੇਸੀ ਡਿਸਕਸ ਕੀਤੀ ਜਾਂਦੀ ਹੈ। ਕਿਹਾ ਜਾਂਦਾ ਵੀ ਪ੍ਰਾਈਵੇਸੀ ਸਾਡੀ ਜਿਹੜੀ ਆ ਨਾ ਜੀ, ਉਹ ਸੋਸ਼ਲ Personal ਮੀਡੀਆ life ਦੇ ਉੱਤੇ ਤੇ ਆ ਮੀਡੀਆ ਦੇ ਉੱਤੇ ਪਰਸਨਲ ਲਾਈਫ ਸਾਡੀ ਡਿਸਕਸ ਹੋ ਰਹੀ ਹੈ। ਇਹਨੂੰ ਤੁਸੀਂ ਮੈਨੂੰ ਤਾਂ ਕਹਿੰਦੇ ਹੋਏ ਵੀ ਉਹ ਹੁੰਦੀ ਆ ਵੀ ਇਹਨੂੰ ਤੁਸੀਂ ਸਮਝਦੇ ਆ ਵੀ ਇਹ ਪ੍ਰਾਈਵੇਸੀ ਆ ਜਾਂ ਪਰਸਨਲ ਲਾਈਫ ਹੈਗੀ ਹੈ? ਇੱਕ ਕਹਾਵਤ ਆ, ਕਹਿੰਦੇ ਵੀ ਤੁਹਾਡੀ ਆਜ਼ਾਦੀ ਉੱਥੇ ਤੱਕ ਆ ਜਿੱਥੇ ਤੱਕ ਅਗਲੇ ਦੀ ਨੱਕ ਸ਼ੁਰੂ ਨਹੀਂ ਹੁੰਦੀ। ਯਾਨੀ ਕਿ ਤੁਸੀਂ ਉੱਥੇ ਤੱਕ ਆਪਣਾ ਮੁੱਕਾ ਲਹਿਰਾ ਸਕਦੇ ਆ ਜਿੱਥੇ ਤੱਕ ਅਗਲੇ ਦੀ ਨੱਕ ਨਾ ਆਵੇ। ਹੈ ਹੁਣ ਦੇਖੋ ਸਾਡੇ ਲੋਕਾਂ ਨੇ ਨਾ, ਯਾਨੀ ਕਿ ਇਹ ਦੋ ਲਫ਼ਜ਼ ਆ ਨਾ ਜਿਹੜੇ ਪਰਸਨਲ ਤੇ ਪ੍ਰਾਈਵੇਟ, ਇਹਨੂੰ ਵੀ ਇੱਕੋ ਹੀ ਕਰਤਾ, ਯਾਨੀ ਕਿ ਇਹਨਾਂ ਦੇ ਹੋਰ ਹੀ ਮਫਹੂਮ ਯਾਨੀ ਕਿ ਨਾ ਜਿਹੜਾ ਵਾ ਲੈ ਲੈ। ਦੇਖੋ ਤੁਸੀਂ ਇਕੱਲੇ ਕਿਸੇ ਘਰ 'ਚ ਰਹਿੰਦੇ ਆ ਨਾ, ਉੱਥੇ ਤੁਸੀਂ ਨੰਗੇ ਨਹਾਉਂਦੇ ਆ ਨਾ, ਤੇ ਇਹ ਤੁਹਾਡੀ ਪਰਸਨਲ ਤੇ ਪ੍ਰਾਈਵੇਟ ਲਾਈਫ ਆ। ਕੋਈ ਉੱਥੋਂ ਦੀ ਯਾਨੀ ਕਿ ਹੋਰ ਕਿਸੇ ਪਾਸੋਂ ਝਾਤੀਆਂ ਨਾ ਮਾਰੇ। ਤੇ ਜੇ ਤੁਸੀਂ ਉੱਥੇ ਆਪਣੇ ਨਹਿਰ ਤੇ ਨਹਾ ਲਈਏ ਜਾਂ ਨਹਿਰ ਬਾਹਰ ਤੇ ਜਾਂ ਗੇਟ ਦੇ ਬਾਹਰ ਹੀ ਯਾਨੀ ਕਿ ਜਿਹੜਾ ਕੱਪੜੇ ਲਾ ਕੇ ਨਹਾਉਣ ਲੱਗ ਜਾਓ, ਤੇ ਜੇ ਆਲੇ ਦੁਆਲੇ ਨੂੰ ਕਹੋ ਵੀ ਕੋਈ ਇੱਧਰ ਦੇਖੋ ਨਾ ਵੀ ਇਹ ਸਾਡੀ ਪਰਸਨਲ ਲਾਈਫ ਆ ਜਾਂ ਪ੍ਰਾਈਵੇਟ, ਸਾਨੂੰ ਕਹੋ ਵੀ ਨਾ ਬੁਰਾ ਭਲਾ ਹੈ, ਇਹ ਤਾਂ ਕੋਈ ਯਾਨੀ ਕਿ ਜਿਹੜਾ ਨਾ ਪਰਸਨਲ ਤੇ ਪ੍ਰਾਈਵੇਟ ਲਾਈਫ। ਔਰ ਮੈਂ ਹੈਰਾਨ ਹਾਂ ਕਿ ਯਾਰ ਐਸੇ ਨਾ ਇੱਕ ਪਿਛਲੇ ਜਿਹੇ ਦਿਨਾਂ ਇੱਕ ਇਨਫਲੂਐਂਸਰ ਦਾ ਕਿੱਸਾ ਜਿਹੜਾ ਨਾ ਉਹ ਬੜਾ ਹੋਇਆ। ਔਰ ਉਹ ਮੇਰਾ ਖਿਆਲ ਇਹ ਸੀ ਵੀ ਇਸ ਵਾਕਿਏ ਤੋਂ ਬਾਅਦ ਇਹ ਬੰਦਾ ਨਾ ਇਹ ਛੱਡ ਜਾਏਗਾ, ਇਹ ਕਦੇ ਨਹੀਂ ਕਰੇਗਾ। ਉਹ ਬਲਕਿ ਕਹਿ ਰਿਹਾ ਜੀ ਮੇਰੀ ਜਿਹੜੀ ਆ ਨਾ ਪਰਸਨਲ ਲਾਈਫ ਨੂੰ ਡਿਸਕਸ ਕੀਤਾ ਗਿਆ, ਮੇਰੀ ਪ੍ਰਾਈਵੇਟ ਲਾਈਫ ਨੂੰ। ਯਾਰ ਉਹੀ ਲੁੱਚਾ ਸਭ ਤੋਂ ਉੱਚੇ ਵਾਲੀ ਗੱਲ ਹੈ ਵੀ ਸ਼ਰਮ ਨਹੀਂ ਮਹਿਸੂਸ ਕਰਦੇ ਆਪਣਾ ਮੂੰਹ ਛੁਪਾਉਣ ਦੇ ਬਜਾਏ। ਉਹ ਕਹਿੰਦੇ ਕਿ ਜਿਹੜਾ ਵਾ ਨਾ ਸਾਡੀ ਇਸ ਗੱਲ ਨੂੰ ਯਾਨੀ ਕਿ ਜਿਹੜਾ ਵਾ ਨਾ ਕਿਉਂ, ਉਹ ਜਿਸ ਤਰ੍ਹਾਂ ਚੋਰ ਕਹਿੰਦਾ ਮੈਨੂੰ ਚੋਰ ਕਿਉਂ ਕਿਹਾ ਹੈ, ਇਹ ਤਾਂ ਮੇਰਾ ਪਰਸਨਲ ਜਿਹੜਾ ਵਾ ਨਾ ਵੇਲ ਆ, ਮੇਰਾ ਪ੍ਰਾਈਵੇਟ ਵੇਲ ਆ, ਮੈਂ ਚੋਰੀ ਕਰਦਾ, ਮੈਨੂੰ ਚੋਰ ਨਾ ਕਿਹਾ ਜਾਵੇ। ਸਹੀ ਗੱਲ ਹੈ। ਇਹ ਕਿਆ ਬਾਤ ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ ਲੁੱਚਾ ਸਭ ਤੋਂ ਉੱਚਾ, ਤੇ ਦੂਜੇ ਪਾਸੇ ਮੈਨੂੰ ਇੱਕ ਯਾਦ ਆ ਗਈ, ਕਹਿੰਦੇ ਬੱਚਾ ਜਿਹੜਾ ਅੱਛਾ ਉਹ ਸਭ ਦਾ ਬੱਚਾ। ਸਭ ਦਾ ਬੱਚਾ। ਗੱਲ ਇਹ ਆ ਵੀ ਜਿਹੜਾ ਬੰਦਾ ਕੋਈ ਚੰਗਾ ਹੋਊਗਾ ਨਾ ਉਹਨੂੰ ਲੋਕ ਢੱਗਾ ਹੀ ਸਮਝਦੇ ਆ, ਉਹਨੂੰ ਕੋਈ ਇੱਧਰ ਨੂੰ ਉਹਨੂੰ ਤਾਂ ਇੰਝ ਸਮਝਦੇ ਵੀ ਹਰ ਕੰਮ ਸਾਡਾ ਇਹੀ ਕਰੇ, ਉਹ ਬੱਚੇ ਤਰ੍ਹਾਂ ਢੱਗਿਆ ਤਰ੍ਹਾਂ ਉਹਦੇ ਕੋਲੋਂ ਕੰਮ ਲੈਣ ਦੀ ਕੋਸ਼ਿਸ਼ ਕਰਦੇ ਆ। ਰਾਣਾ ਸਾਹਿਬ ਤਮਾਸ਼ਬੀਨੀ ਤਾਂ ਹਰ ਦੌਰ ਦੇ ਵਿੱਚ ਹੋਈ ਹੈ, ਇਵੇਂ ਹੀ ਆ। ਪਰ ਮੈਂ ਅੱਜ ਇਹ ਸਮਝਦਾ ਵੀ ਉਹ ਤਮਾਸ਼ਬੀਨੀ ਸ਼ਾਇਦ ਸਾਡੇ ਅੱਜ ਦੇ ਇਸ ਗਲੀਜ਼ ਮੁਆਸ਼ਰੇ ਤੋਂ ਨਾ ਜੀ, ਉਹ ਤਮਾਸ਼ਬੀਨੀ ਚੰਗੀ ਸੀਗੀ ਜਦੋਂ ਲੋਕ ਇੱਕ ਮਖਸੂਸ ਜਗ੍ਹਾ ਦੇ ਉੱਤੇ ਜਾਂਦੇ ਸੀਗੇ, ਆਪਣੀ ਪੈਲੀ ਵੇਚਣ, ਆਪਣਾ ਕੁਛ ਵੀ ਉਹ ਕਰਨ, ਉਹ ਕੁਛ ਪੈਸੇ ਇਕੱਠੇ ਕਰਕੇ ਉੱਥੇ ਚਲੇ ਜਾਂਦੇ ਸੀ। ਉਹਨਾਂ ਦੇ ਉੱਥੇ 2 ਦਿਨ ਲੰਘਣ, ਮਹੀਨਾ ਲੰਘੇ, 2 ਮਹੀਨੇ ਲੰਘੇ, ਉਹ ਰਾਣਾ ਸਾਹਿਬ ਉੱਥੇ ਆਪਣਾ, ਮੈਂ ਉਹਨੂੰ ਡਿਫੈਂਡ ਨਹੀਂ ਕਰਦਾ ਹੈ ਵੀ ਮੈਂ ਉਹਨੂੰ ਕੋਈ ਚੰਗਾ ਸਮਝ ਰਿਹਾ ਵੀ ਮੈਂ ਕਹਾਂ ਵੀ ਉਹ ਬਹੁਤ ਚੰਗਾ ਕਰਦੇ ਸੀ, ਲੇਕਿਨ ਉਹ ਜਦੋਂ ਤੱਕ ਉਹਨਾਂ ਕੋਲ ਪੈਸਾ ਹੁੰਦਾ ਸੀ ਰਾਣਾ ਸਾਹਿਬ, ਉਹ ਉੱਥੇ ਆਪਣੀ ਯਾਸ਼ੀ ਕਰਨੀ, ਉਹਨਾਂ ਨੇ ਡਾਂਸ ਦੇਖਣੇ, ਮੁਜਰੇ ਦੇਖਣੇ। ਜਦੋਂ ਰਾਣਾ ਸਾਹਿਬ ਉਹਨਾਂ ਕੋਲ ਪੈਸਾ ਮੁੱਕ ਜਾਣਾ ਤੇ ਅਗਲੇ ਘਰ ਵਾਲਿਆਂ ਨੇ ਕਹਿਣਾ ਜੀ ਹੁਣ ਤੁਸੀਂ ਜੀ ਜਾਓ ਜੀ, ਕੋਈ ਹੋਰ ਇੰਤਜ਼ਾਮ ਕਰੋ ਜਾ ਕੇ, ਤੇ ਕਿਸੇ ਹੋਰ ਨੂੰ ਇੱਥੇ ਜਗ੍ਹਾ ਦਿਓ। ਅੱਜ ਨਿਜ਼ਾਮ ਬਿਲਕੁਲ ਇਹ ਵੀ ਉਲਟ ਹੋ ਗਿਆ ਹੋਇਆ ਵੀ ਅੱਜ ਜਿੱਥੇ ਲੋਕ ਜਾਂਦੇ ਸੀਗੇ ਉਹ ਲੋਕਾਂ ਦੀ ਬਜਾਏ ਹੁਣ ਜਿੱਦਾਂ ਅਸੀਂ ਆਹ ਦੇਖਿਆ ਉਹੀ ਲਿਵ ਇਨ ਰਿਲੇਸ਼ਨ ਵਾਲਾ, ਵੀ ਅਗਲਾ ਬੰਦਾ ਆ ਕੇ ਘਰ ਰਹਿ ਕੇ ਜਾਂਦਾ ਤੇ ਪੈਸੇ ਵੀ ਘਰ ਬਹਿ ਕੇ ਖਾਂਦਾ, ਲਿਜਾਂਦਾ ਵੀ ਆ, ਸਾਰਾ ਕੁਝ ਕਰਦਾ। ਫਿਰ ਸਭ ਤੋਂ ਵੱਡੀ ਗੱਲ ਵੀ ਉਹ ਮਜ਼ਲੂਮ ਵੀ ਆ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਵੀ ਉਹ ਆਪਣੇ ਆਪ ਨੂੰ ਹਰ ਜਗ੍ਹਾ ਦੇ ਉੱਤੇ ਮਜ਼ਲੂਮ ਵੀ ਕਹਿੰਦਾ ਜੀ? ਦੇਖੋ ਨਾ ਇਹਦੇ ਇੱਕ ਬੜੀ ਯੂਨੀਵਰਸਲ ਸੱਚਾਈ ਆ। ਕਹਿੰਦੇ ਕੁਹਾੜੇ ਨੇ ਦਰਖਤ ਵੱਢਿਆ, ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਉਹ ਜਦੋਂ ਕੁਹਾੜੇ ਨੇ ਦਰਖਤ ਵੱਢਿਆ ਨਾ ਵੀ ਉਹਦੇ ਚ ਦਸਤਾ ਕਿਸੇ ਲੱਕੜ ਦਾ ਸੀ। ਇਹਦਾ ਲੋਹੇ ਦਾ ਕੁਹਾੜਾ ਨਾ ਦਰਖਤ ਨਹੀਂ ਵੱਢ ਸਕਦਾ ਹੈ। ਹੁਣ ਸਾਡੇ ਕਹਿੰਦੇ ਕਿ ਔਰਤ ਤੇ ਜਿਹੜਾ ਵਾ ਨਾ ਜ਼ੁਲਮ ਤੇ ਵੀ ਔਰਤ ਤੇ ਜਿੱਥੇ ਵੀ ਜ਼ੁਲਮ ਜਾਵਦਾ ਉਹਦੇ ਚ ਕੋਈ ਨਾ ਕੋਈ ਔਰਤ ਇਨਵਾਲਵ ਹੁੰਦੀ ਆ। ਕਹਿੰਦੇ ਨਹੀਂ ਵੀ ਉਹਨੇ ਜੀ ਆਪਣਾ ਘਰ ਜੜ ਦਿੱਤਾ ਬੰਦੇ ਨੇ ਆਪਣੇ, ਵੀ ਉਹ ਦੇਖੋ ਯਾਰ ਉਹਨੇ ਜੇ ਘਰ ਜਾੜ ਦਿੱਤਾ ਤੇ ਉਹ ਕਿਸੇ ਔਰਤ ਦੇ ਪਿੱਛੇ ਲੱਗ ਕੇ, ਉਹ ਯਾਨੀ ਕਿ ਉਹਨੂੰ ਫੈਸਿਲਿਟੇਟ ਕਰਨ ਵਾਲੀ ਹੈ ਉਹ ਕੋਈ ਨਾ ਕੋਈ ਦੂਸਰੀ ਔਰਤ ਹੀ ਹੈ ਨਾ। ਫਿਰ ਸਾਡੇ ਜਿਸ ਤਰ੍ਹਾਂ ਅੱਜ ਤੋਂ ਬਹੁਤ ਅਰਸਾ ਪਹਿਲੇ ਵੀ ਬੂਹਾਂ ਤੇ ਜਿੰਨੇ ਵੀ ਜ਼ੁਲਮ ਜ਼ਿਆਦਤੀ ਹੁੰਦੀ ਸੀ ਉਹ ਸੱਸ ਦੇ ਹੁੰਦੀ ਸੀ,
ਉਹ ਯਾਨੀ ਕਿ ਉਹ ਔਰਤ ਹੀ ਸੀ ਕੋਈ ਨਾ ਕੋਈ। ਹੁਣ ਅੱਜ ਕੱਲ ਬਹੂਆਂ ਦੇ ਹੱਥੀ ਜਿਹੜੀ ਸੱਸਾਂ ਦੀ ਦੁਰਗਤ ਬਣਦੀ ਆ ਉਹ ਵੀ ਔਰਤ ਹੈ। ਉਹ ਵੀ ਔਰਤ ਦੀ ਹੀ ਆਉਂਦੀ ਆ ਤੇ ਉਹਦੇ ਤੇ। ਪਰ ਲੇਕਿਨ ਇਲਜ਼ਾਮ ਜਿਹੜਾ ਵਾ ਨਾ ਉਹ ਸਾਡੇ ਇਹ ਹੈ ਕਿ ਬੰਦੇ ਤੇ ਹੀ ਆਉਂਦਾ ਵਾ। ਨਹੀਂ ਹਾਂ, ਇਲਜ਼ਾਮ ਬੰਦੇ ਤੇ ਹੀ ਆਉਂਦਾ ਵਾ। ਉਹ ਕਹਿੰਦੇ ਕਿ ਇਹੀ ਯਾਨੀ ਕਿ ਨਾ, ਪਰ ਫਿਰ ਕਈ ਲੋਕੀ ਬਤੌਰ ਫੈਸ਼ਨ ਵੀ ਨਾ ਯਾਨੀ ਕਿ ਜਿਹੜਾ ਵਾ ਇਸ ਨੂੰ, ਔਰ ਬੰਦਿਆਂ ਨੇ ਦੇਖੋ ਕਈ ਬੰਦਿਆਂ ਨੇ ਔਰਤ ਨੂੰ ਐਕਸਪਲਾਇਟ ਕੀਤਾ ਵਾ ਬਰਾਬਰੀ ਦੇ ਨਾਮ ਤੇ। ਹੁਣ ਔਰਤ ਨੂੰ ਫੈਕਟਰੀਆਂ 'ਚ ਕੰਮ ਲਈ ਲੈ ਗਏ, ਪੈਸੇ ਉਸਨੇ ਦਿੰਦੇ ਕੋਈ ਨਹੀਂ ਹੈ। ਤੁਸੀਂ ਆ ਦੇਖ ਲਓ ਇੱਥੇ ਕਾਸ਼ਤਕਾਰੀ ਜੀ, ਬੰਦੇ ਦੀ ਦਿਹਾੜੀ ਜਿਤਨੀ ਬੰਦੇ ਦੀ ਦਿਹਾੜੀ ਜੇ 1200, ਔਰਤ ਦੀ 600 ਆ, 800 ਆ ਹੈ। ਇਸ ਤਰ੍ਹਾਂ ਯਾਨੀ ਕਿ ਉਹ ਨਹੀਂ ਹੈ। ਹੁਣ ਵੈਸਟ 'ਚ ਤਾਂ ਕਈ ਜਗ੍ਹਾ ਤੇ ਇਹ ਹੋਇਆ ਕਿ ਹੁਣ ਜੀ ਵਜ਼ੀਰ ਆਜ਼ਮ ਸਦਰ ਤੱਕ ਵੀ ਹੋਈਆਂ, ਲੇਕਿਨ ਉੱਥੇ ਵੀ ਅਗਰ ਜੇ ਦੇਖਿਆ ਜਾਏ ਤਾਂ ਉਹ ਉਹਨਾਂ ਬਰਾਬਰੀ ਵਾਲੀ ਗੱਲ ਜਿਹੜੀ ਹੈ ਨਾ, ਇਹ ਕਾਗਜ਼ਾਂ ਵਾਲੀ ਗੱਲ ਹੈ ਆ। ਹੁਣ ਜੋ ਉਸ ਤਰ੍ਹਾਂ ਨਹੀਂ ਹੈ, ਉਹ ਸਿਰਫ ਉਹਦਾ ਇਸਤਿਸਾਲ ਹੀ ਹੈ। ਹੁਣ ਜਿਸ ਤਰ੍ਹਾਂ ਇਸ਼ਤਿਹਾਰਾਂ 'ਚ ਹੀ ਤੁਸੀਂ ਲਾ ਲਓ, ਐਡਵਰਟਾਈਜ਼ ਜਿਹੜਾ ਵਾ ਉਹਦੇ 'ਚ ਹਰ ਇਸ਼ਤਿਹਾਰ 'ਚ ਔਰਤ ਨੂੰ ਜਿਹੜਾ ਵਾ ਨਾ, ਹੁਣ ਭਾਵੇਂ ਉਹ ਟਰੈਕਟਰ ਆ ਉਹਦੇ 'ਚ ਵੀ ਔਰਤ ਨੂੰ ਖੜੀ ਕਰ ਦਿੰਦੇ ਆ। ਹੈਂ ਵੀ ਐਸੇ ਕੰਮ ਵੀ ਜਿਨ੍ਹਾਂ ਤੋਂ ਕੋਈ ਔਰਤ ਦਾ ਯਾਨੀ ਕਿ ਜਿਹੜਾ ਨਾ ਲਾਗਾ ਦਾਗਾ ਕੋਈ ਨਹੀਂ ਹੈ। ਉਹੀ ਜਿਹੜੀ ਤੁਸੀਂ ਮਿਸਾਲ ਦਿੰਦੇ ਆ ਵੀ ਮੋਟਰਸਾਈਕਲ ਦੀ ਮਸ਼ਹੂਰੀ ਤੇ ਵੀ ਜਿਹੜਾ ਵਾ ਪਹਿਲੇ ਉਹ ਤਾਂ ਜੀ ਹੁਣ ਸਾਬਤ ਹੋ ਗਈ ਹੋਈ, ਉਹ ਤਾਂ ਸਹੀ ਮਸ਼ਹੂਰੀ ਸੀ, ਔਰਤਾਂ ਹੀ ਜ਼ਿਆਦਾ ਚਲਾ ਰਹੀਆਂ। ਤੁਸੀਂ ਮੇਰੇ ਸਵਾਲ ਨੂੰ ਪਿਕ ਨਹੀਂ ਕੀਤਾ, ਮੈਨੂੰ ਉਹਦਾ ਜਵਾਬ ਨਹੀਂ ਲੱਭਿਆ ਹੈਗਾ। ਮੈਂ ਇਹ ਗੱਲ ਕੀਤੀ ਆ ਵੀ ਜਦੋਂ ਇਦਾਂ ਦਾ ਕੋਈ ਕੇਸ ਬਣਦਾ, ਇਹਨੂੰ ਸਾਹਮਣੇ ਰੱਖੋ, ਤੁਸੀਂ ਇਹਨੂੰ ਵੀ ਸਾਹਮਣੇ ਰੱਖੋ ਤੇ ਹੋਰ ਵੀ ਬਹੁਤ ਸਾਰੇ ਕੇਸ ਵੀ ਜਦੋਂ ਗੱਲ ਸ਼ੁਰੂ ਹੁੰਦੀ ਆ, ਮੈਂ ਕਹਿੰਨਾ ਮੇਰੇ ਕਹਿਣ ਦੇ ਮੈਂ ਇਹ ਸਮਝਦਾ ਦੋਨੇ ਬਰਾਬਰ ਦੇ ਆ। ਸਾਨੂੰ ਇਹ ਕਹਿਣਾ ਚਾਹੀਦਾ ਸੀ ਜੀ, ਬਾਹਰ ਮੱਲਾ ਇਹ ਗੱਲ ਕਿਉਂ ਨਹੀਂ ਕਰਦੇ? ਨਹੀਂ ਬਿਲਕੁਲ ਦੇਖੋ ਜੀ, ਇਹਦੇ ਸਜ਼ਾ ਦੀ ਔਰਤ ਵੀ ਉਨੀ ਹੱਕਦਾਰ। ਬਿਲਕੁਲ, ਉਹ ਦੋਨੇ ਜਿਹੜੇ ਕ੍ਰਾਈਮ ਪਾਰਟਨਰ ਇਨ ਕ੍ਰਾਈਮ। ਹਾਂ, ਫਿਰ ਸਾਡਾ ਮੁਆਸ਼ਰਾ ਔਰਤ ਨੂੰ ਮਜ਼ਲੂਮ ਕਿਉਂ ਕਹਿੰਦਾ ਸਾਰੇ ਉਹਦੇ ਵਿੱਚ? ਦੇਖੋ ਜੀ, ਉਹ ਉਸਨੇ ਯਾਨੀ ਕਿ ਜਾਂ ਤਾਂ ਉਹਨੂੰ ਕਿਸੇ ਪਿੰਜਰੇ 'ਚ ਰੱਖਿਆ ਹੋਵੇ, ਜਾਂ ਕਿਸੇ ਬਾਜ਼ਾਰ ਤੋਂ ਯਾਨੀ ਕਿ ਜਿਹੜਾ ਵਾ ਨਾ ਤੁਸੀਂ ਲੈ ਨਿਲਾਮੀ 'ਚ ਜਿਹੜਾ ਵਾ ਨਾ ਆਇਆ ਕੋਈ ਗੁਲਾਮਾਂ ਵਾਲੀ ਮੰਡੀ ਤੋਂ। ਜੇ ਉਹ ਕੋਈ ਬੰਦਾ ਆਪਣੇ ਪੂਰੀ ਆਜ਼ਾਦੀ ਨਾਲ ਰਹਿੰਦੇ ਹੋਏ ਇਸ ਤਰ੍ਹਾਂ ਕਰਦਾ, ਆਪਣੀ ਮਰਜ਼ੀ ਨਾਲ ਹੋਸੋ ਵਾਸ਼ 5 ਸਾਲ ਗੁਜ਼ਾਰਦੀਆਂ, 3 ਸਾਲ ਗੁਜ਼ਾਰਦੇ, ਜਦੋਂ ਅਦਾਲਤਾਂ ਤੱਕ ਗੱਲ ਪਹੁੰਚਦੀ, ਦਿਹਾੜੀ 2 ਦਿਹਾੜੀ ਦਾ ਤਾਂ ਕੋਈ ਹੋ ਸਕਦਾ ਵਾ ਹੈ, ਤੇ ਜਿਹੜਾ ਇੰਨੇ ਸਾਲਾਂ ਦਾ ਤੇ ਉਹ ਤਾਂ ਨਹੀਂ ਨਾ, ਉਹ ਤਾਂ ਤੁਸੀਂ ਬਰਾਬਰ ਦੇ ਪਾਰਟਨਰ ਆ। ਹਾਂਜੀ, ਵੀ ਇਹ ਕਹਿਣਾ ਚਾਹੀਦਾ ਸਾਨੂੰ। ਸਾਡਾ ਮੁਆਸ਼ਰਾ ਸਿਰਫ ਉਹ ਫਿਰ ਬੰਦੇ ਨੂੰ ਉਹ ਬੁਰਾ ਕਹਿਣ ਲੱਗ ਜਾਂਦਾ ਜੀ। ਦੋਨੇ ਜੀ ਦੇਖੋ ਜੀ, ਉਹ ਦੋਨੇ ਕ੍ਰਿਮੀਨਲ ਆ। ਦੋਨਾਂ ਨੂੰ ਯਾਨੀ ਕਿ ਜਿਹੜਾ ਵਾ ਨਾ, ਦੋਨਾਂ ਨੂੰ ਬੁਰਾ ਭਲਾ ਬਰਾਬਰ ਤੇ ਕਹਿਣਾ ਚਾਹੀਦਾ। ਰਾਣਾ ਸਾਹਿਬ, ਇਹ ਸਾਰੇ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀ ਵੀ ਸਾਡੇ ਇਹ ਨਿਆਣਿਆਂ ਤੇ ਇਸ ਗੱਲ, ਜਦੋਂ ਬੰਦਾ ਮੀਡੀਆ ਦੇ ਉੱਤੇ ਇਹ ਸਾਰਾ ਅੱਜ, ਕਿਉਂਕਿ ਮੋਬਾਈਲ ਜਿੰਨਾ ਬੱਚੇ ਦੇ ਹੱਥ ਆ ਨਾ ਜੀ, ਉਹਨਾਂ ਮੇਰੇ ਖਿਆਲ ਆ ਵੱਡੇ ਦੇ ਹੱਥ 'ਚ ਨਹੀਂ। ਕਿੱਧਰ ਨੂੰ ਜਾਊਗੇ? ਸਾਡੀ ਸੀਮਤ ਕੀ ਆ? ਮੈਂ ਕਹਿ ਰਿਹਾ ਕਿ ਬਹੁਤ ਸਾਲ ਪਹਿਲੇ ਨਾ, ਜਦੋਂ ਕਿਤੇ ਥੋੜੀ ਜਿਹੀ ਉੱਚੀ ਬੋਲਿਓ ਜੀ, ਹਾਲਾਤ ਬਹੁਤ ਖਰਾਬ ਹੋ ਜਾਂਦੇ ਸੀ ਨਾ, ਤੇ ਵੀ ਗੱਲ ਤਲਾਕ ਤਲੂਕ ਵਾਲੇ ਪਾਸੇ ਪਰੇ ਪੰਚਾਇਤ 'ਚ ਜਿਹੜੀ ਹੈ ਨਾ ਜਾਂਦੀ ਸੀ, ਤੇ ਉੱਥੋਂ ਫਿਰ ਜਿਹੜੇ 20 ਸਾਲ ਤੋਂ ਛੋਟੇ ਆ ਨਾ, ਉਹਨਾਂ ਨੂੰ ਨਾ ਉਠਾਤਾ ਜਾਂਦਾ ਸੀ। ਵੀ ਨਾਜ਼ੁਕ ਤੇ ਹਸਾਸ ਮਸਲੇ ਆ, ਵੀ ਇਹ ਨਾ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਮਾਮਲਾਤ 'ਚ ਆਣ। ਤੇ ਇਹ ਹੁਣ ਦੇਖੋ, ਹੁਣ 5 ਸਾਲ ਦਾ 7 ਸਾਲ ਦਾ ਬੱਚਾ ਜਿਹੜਾ ਵਾ ਉਹਦੇ ਹੱਥ 'ਚ ਮੋਬਾਇਲ ਆ, ਉਹ ਵੀ ਯਾਨੀ ਕਿ ਜਿਹੜਾ ਵਾ, ਮੈਂ ਕਹਿੰਦਾ ਉਹ ਖਬਰ ਪਹਿਲਾਂ ਪੜ੍ਹਦਾ, ਸੁਣਦਾ। ਇਹ ਬਹੁਤ ਬੁਰੇ ਯਾਨੀ ਕਿ ਜਿਹੜੇ ਆ ਨਾ ਅਸਰਾਤ ਐ ਆ। ਔਰ ਨਫਸਿਆਤੀ ਜਿਹੜੇ ਕੇਸ ਜਿਹੜੇ ਆ ਨਾ, ਬਲਕਿ ਜੀ ਇਸ ਦੌਰ ਨੂੰ ਦੱਸਾਂ, ਜਿੰਨੇ ਸਾਈਕਾਲਟਿਸਟ ਨਾ ਸਭ ਤੋਂ ਮਸਰੂਫ ਬੰਦੇ ਨੇ, ਉਹਨਾਂ ਦੇ ਸੈਸ਼ਨ ਚੰਗੇ 10-10 ਹਜ਼ਾਰ ਰੁਪਇਆ ਘੰਟੇ ਦਾ। ਹਾਂਜੀ, ਅੱਜ ਦਾ ਜਿਹੜਾ ਡਾਕਟਰ ਆ ਉਹ ਸਭ ਤੋਂ ਉੱਚਾ ਉਹੀ ਹੈਗਾ। ਤੇ ਇਹ ਇਸ ਤਰ੍ਹਾਂ ਦੇ ਇਹ ਜਿਹੜੇ ਨਫਸਿਆਤੀ ਪ੍ਰੋਬਲਮ ਪੈਦਾ ਹੋ ਰਹੇ ਆ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਜਿਹੜਾ ਵਾ ਨਾ ਹੋ ਰਿਹਾ ਵਾ। ਹੁਣ ਇੱਕ ਪਿਛਲੇ ਜਿਹੇ ਦਿਨਾਂ ਇੱਕ ਸਾਡੇ ਹੈ ਸੀ, ਉਹ ਕਹਿੰਦੇ ਜੀ ਬੱਚਾ ਜਿਹੜਾ ਨਾ ਬੜਾ ਇਰੀਟੇਟ ਹੋ ਗਿਆ ਵਾ, ਉਹ ਦਰਵਾਜ਼ਿਆਂ ਨੂੰ ਮੁੜ ਕੇ ਮਾਰਦਾ ਵਾ। ਤੇ ਮੈਂ ਹੁਣ ਬੰਦੇ ਨੂੰ ਕਿਹਾ ਵੀ, ਮੈਂ ਕਿਹਾ ਵੀ ਤੁਸੀਂ ਇਹਦੇ ਸਾਹਮਣੇ ਮੀਆਂ ਬੀਵੀ ਲੜਦੇ ਤਾਂ ਨਹੀਂ ਹੈ? ਕਹਿੰਦੇ ਨਹੀਂ, ਲੜਾਈ ਤਾਂ ਨਹੀਂ। ਮੈਂ ਕਿਹਾ ਤੁਸੀਂ ਗਾਲਾਂ ਗੂਲਾਂ, ਕਹਿੰਦੇ ਉਹ ਤਾਂ ਯਾਰ ਘਰਾਂ 'ਚ ਚੱਲ ਹੀ ਜਾਂਦਾ। ਮੈਂ ਕਿਹਾ ਵੈਸੇ ਤਾਂ ਆਪਾਂ ਇਹਨੂੰ ਸਾਈਕਾਟਿਸਟ ਨੂੰ ਦਿਖਾਵਾਂਗੇ, ਡਾਕਟਰ ਕੋਲ ਵੀ ਲੈ ਕੇ ਚੱਲਦੇ ਆ।
ਇਲਾਜ ਤੁਸੀਂ ਆਪਣਾ ਕਰੋ। ਹਾਂ ਪਹਿਲੋਂ ਮੈਂ ਕਿਹਾ ਉੱਥੇ ਜਾ ਕੇ ਗੱਲ ਇਹੀ ਹੋਣੀ ਆ ਹੂੰ। ਵੀ ਮਾਂ-ਬਾਪ ਲੜਦੇ ਤਾਂ ਨਹੀਂ ਹਾਂ ਮੈਂ ਕਿਹਾ ਨਿਆਣਾ ਜੀ ਹਾਂ, ਉਹ ਗੱਲ ਹਾਂ ਕਹਿਣੇ ਵਾਲੀ ਘੱਟ, ਦੇਖਣ ਵਾਲੀ ਜ਼ਿਆਦਾ ਹਾਂ, ਸਿੱਖਦਾ। ਤੇ ਮੈਂ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਨਾ ਪਹਿਲੇ ਆਪਣੇ ਆਪ ਨੂੰ ਕੰਟਰੋਲ ਕਰੋ ਤੇ ਇਹ ਦੇਖੋ 10 ਦਿਨਾਂ ਬਾਅਦ ਮੈਂ ਕਿਹਾ ਜਿਹੜਾ ਵਾ ਨਾ ਉਹਦੇ ਅਸਰਾਤ ਆਪਾਂ ਡਾਕਟਰ ਕੋਲ ਵੀ ਮੈਂ ਕਿਹਾ ਜਿਹੜਾ ਵਾ ਨਾ ਚੱਲਾਂਗੇ, ਪਰ ਉੱਥੇ ਵੀ ਹਾਲ ਜਿਹੜਾ ਵਾ ਨਾ ਕਹਿੰਦੇ ਵੀ ਜਦੋਂ ਤੱਕ ਕੁੱਤਾ ਖੂਹ ਚੋਂ ਨਹੀਂ ਨਾ ਕੱਢਿਆ ਜਾਂਦਾ 100 ਬੋਕਾ ਕੱਢਣ ਦਾ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ, ਬਿਲਕੁਲ। ਹਾਂ 100% ਸਹੀ ਕੁੱਤਾ ਗੱਲ ਜਿਹੜਾ ਵਾ ਨਾ ਕੁੱਤਾ ਕੱਢੋ, ਕੁੱਤਾ ਕੱਢੋ। ਹਾਂ ਵੀ ਉਹ ਦੇਖੋ ਵੀ ਇਹਦੀ ਵਜ੍ਹਾ ਕਿਆ ਵਾ। ਹਾਂਜੀ ਦੇਖੋ ਜੀ, ਰਾਣਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਹੈ ਤੇ ਮੈਂ ਇਹ ਗੱਲ ਕਰੂੰਗਾ, ਮੈਂ ਤਾਂ ਆਪਣੀ ਸਰਕਾਰਾਂ ਨੂੰ ਇਹ ਗੱਲ ਕਰੂੰਗਾ ਵੀ ਇਹ ਕੁੱਤਾ ਕੱਢਣਾ ਤੁਹਾਡਾ ਕੰਮ ਆ, ਵੀ ਇਹ ਸਾਡੇ ਸ਼ਰਈ ਤੌਰ ਤੇ ਤਾਂ ਇਹਦੇ ਸਾਰਾ ਕੁਝ ਮੌਜੂਦ ਆ, ਇਹਨਾਂ ਉੱਤੇ ਸਜ਼ਾਵਾਂ ਮੌਜੂਦ ਆ, ਸਾਰਾ ਕੁਝ ਜ਼ਨਾ ਦੀ ਸਿੱਧੀ ਰਾਣਾ ਸਾਹਿਬ ਸਜ਼ਾ ਸੰਸਾਰ ਕਰਨਾ, ਤੇ ਦੋਨੇ ਘਰ ਧੜੱਲੇ ਨਾਲ ਬਹਿ ਕੇ ਗੱਲ ਕਰ ਰਹੇ ਆ ਵੀ ਅਸੀਂ ਕੀਤਾ। ਗੱਲ ਇਹ ਆ ਵੀ ਇਹੋ ਜਿਹਾ ਕੋਈ ਕਾਨੂੰਨ ਰਾਣਾ ਸਾਹਿਬ ਸਰਕਾਰਾਂ ਨੂੰ ਵੀ ਬਣਾਉਣਾ ਨਹੀਂ ਚਾਹੀਦਾ ਵੀ ਅਗਰ ਇਹੋ ਜਿਹਾ ਕੋਈ ਕੇਸ ਸਾਹਮਣੇ ਆ ਗਿਆ ਤੇ ਜਿਵੇਂ ਸੀਸੀਡੀ ਵਾਲਾ ਨਿਜ਼ਾਮ ਹੈ ਇਹਦੇ ਉੱਤੇ ਵੀ ਕੋਈ ਹੋਣਾ ਚਾਹੀਦਾ। ਹਾਂ ਬਿਲਕੁਲ ਜਿਹੜਾ ਵਾ ਹੋਣਾ ਚਾਹੀਦਾ ਵਾ, ਕਿਉਂਕਿ ਦੇਖੋ ਅਗਰ ਇਸ ਤਰ੍ਹਾਂ ਨਹੀਂ ਹੋਏਗੀ ਤੇ ਅਖਲਾਕੀ ਬੇਰਾਰਵੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਵਧੇਗੀ। ਜਦੋਂ ਚੈੱਕ ਐਂਡ ਬੈਲੈਂਸ ਜਿਹੜਾ ਨਾ ਹਰ ਜਗ੍ਹਾ ਤੇ ਦੇਖੋ ਕਾਨੂੰਨ ਜਿਹੜੇ ਆ ਨਾ ਇੰਨਾ ਅਰਸਾ ਪਹਿਲੇ ਬਾਬਲੀਆਂ ਨੇ ਯਾਨੀ ਕਿ ਜਿਹੜਾ ਕੋਈ 4-5 ਹਜ਼ਾਰ ਸਾਲ ਪਹਿਲੇ ਜਿਹੜਾ ਨਾ ਕਾਨੂੰਨ ਬਣਾਏ ਵੀ ਕਤਲ ਦੀ ਆਹ ਸਜ਼ਾ ਵਾ, ਅੱਖ ਦਾ ਕਰਦੇ ਉਹਦੀ ਆਹ ਸਜ਼ਾ ਵਾ, ਫਲਾਂ ਦੀ ਇਹ ਯਾਨੀ ਕਿ ਉਦੋਂ 4000 ਸਾਲ ਪਹਿਲੇ ਯਾਨੀ ਕਿ ਜਿਹੜੇ ਮੁਤੱਯਨ ਚੀਜ਼ਾਂ ਜਿਹੜੀਆਂ ਵਾ ਨਾ ਹੋਈਆਂ ਵਾ, ਤੇ ਇਹਨਾਂ ਦਾ ਹੋਣਾ ਚਾਹੀਦਾ, ਤਯਨ ਹੋਣਾ ਚਾਹੀਦਾ, ਜਿਹੜੇ ਜੁਰਮ ਆ ਉਹਨਾਂ ਦੀ ਸਜ਼ਾ ਹੋਣੀ ਚਾਹੀਦੀ, ਹੋਣੀ ਸਖਤ ਹੋਣੀ, ਬਲਕਿ ਸਖਤੀ ਕਰਨੀ ਚਾਹੀਦੀ ਹੈ, ਸਜ਼ਾਵਾਂ ਮੌਜੂਦ ਆ, ਜਿੰਨੀ ਸਜ਼ਾ ਦੀ ਇੰਪਲੀਮੈਂਟੇਸ਼ਨ ਹੋਏਗੀ। ਹਾਂਜੀ ਜੇ ਤੁਸੀਂ ਆਪਣੀ ਆਉਣ ਵਾਲੀ ਨਸਲ ਨੂੰ, ਜਿਹੜੇ ਸਾਡੇ ਜਵਾਕ ਆ, ਜੇ ਤੁਸੀਂ ਉਹਨਾਂ ਨੂੰ ਬਚਾਉਣਾ ਨਾ ਤੇ ਫਿਰ ਇਹਨਾਂ ਦੇ ਉੱਤੇ ਸਖਤੀ ਦੇ ਨਾਲ ਜਿਹੜੇ ਸਾਡੀ ਆ ਕਾਨੂੰਨ ਜਿਹੜੀਆਂ ਸਜ਼ਾਵਾਂ ਆ ਇਹਨਾਂ ਦੇ ਉੱਤੇ ਸਾਨੂੰ ਅਮਲ ਕਰਨਾ ਪੈਣਾ। ਲਓ ਜੀ, ਆਹ ਸੀ ਕਿ ਸਾਡੀ ਗੱਲਬਾਤ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ। ਮੌਸਮ ਬਹੁਤ ਸੋਹਣਾ, 2-3 ਦਿਨ ਤੋਂ ਠੰਡੀ ਹਵਾ ਚੱਲਦੀ ਆ। ਇਸ ਵੇਲੇ ਅਸੀਂ ਮੌਜੂਦ ਆ ਆਪਣਾ ਜਿਹੜਾ ਸਾਡਾ ਪਿੱਪਲ ਵਾਲਾ ਡੇਰਾ ਆ ਉੱਥੇ, ਤੇ ਹੁਣ ਰਾਣਾ ਸਾਹਿਬ ਨੇ ਪਹਿਲਾਂ ਵੀ ਉੱਥੇ ਲੇਟੇ ਆ, ਵਾਹਵਾ ਦੇਰ ਸਕੂਨ ਲਿਆ, ਤੇ ਹੁਣ ਅਸੀਂ ਫੇਰ ਜਾ ਕੇ ਆਪਣਾ ਲੇਟਦੇ ਆ। ਤੇ ਸਾਡਾ ਤੇ ਤੁਹਾਡਾ ਸਾਥ ਸੀਗਾ ਜੀ ਇਸ ਵੀਡੀਓ ਦੇ ਤੇ ਇੱਥੇ ਤੱਕ ਹੀ। ਆਪਣੀ ਦੁਆਵਾਂ ਦੇ ਵਿੱਚ ਯਾਦ ਰੱਖਿਓ। ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਵਲੌਗ ਦੇ ਨਾਲ, ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰਾਖਾ।